ਰਾਬੀਆ ਸਿੱਧੂ ਨਵਜੋਤ ਸਿੰਘ ਸਿੱਧੂ ਦੀ ਬੇਟੀ ਲਗਾਤਾਰ ਹੀ ਮੀਡੀਆ ਦੀ ਖਬਰਾਂ ਵਿੱਚ ਨੇ। ਤੁਹਾਨੂੰ ਦੱਸ ਦਈਏ ਕਿ ਰਾਬੀਆ ਸਿੱਧੂ ਦੇ ਸਿਆਸਤ ਵਿੱਚ ਆਉਣ ਦੀਆਂ ਚਰਚਾਵਾਂ ਹਰ ਪਾਸੇ ਛਿੜੀਆਂ ਹੋਈਆਂ ਨੇ ਤੇ ਹੁਣ ਇੱਕ ਵਾਰ ਫਿਰ ਉਦਘਾਟਨ ਸਮਾਰੋਹ ਤੇ ਪਹੁੰਚੀ ਹੈ। ਨਵਜੋਤ ਸਿੱਧੂ ਦੀ ਬੇਟੀ ਰਾਬੀਆ ਸਿੱਧੂ ਵੱਲੋਂ ਅੱਜ ਨਿਊ ਅੰਮ੍ਰਿਤਸਰ ਵਿਖੇ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਰਾਬੀਆ ਸਿੱਧੂ ਵੱਲੋਂ ਵਿਧਾਨ ਸਭਾ ਹਲਕਾ ਪੂਰਬੀ ਦੇ ਹਲਕਾ ਵੇਰਕਾ 'ਚ ਉਦਘਾਟਨ ਕੀਤਾ ਗਿਆ ਸੀ। ਇਸ ਮੌਕੇ ਰਾਬੀਆ ਸਿੱਧੂ ਨੂੰ ਸਿਆਸਤ ਵਿੱਚ ਆਉਣ ਦਾ ਸਵਾਲ ਪੁੱਛਣ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਿਆਸਤ ਵਿੱਚ ਆਉਣ ਦਾ ਕੋਈ ਵੀ ਇਰਾਦਾ ਨਹੀਂ ਹੈ। ਫਿਲਹਾਲ ਉਹ ਸਿਰਫ ਆਪਣੀ ਮਾਤਾ ਨਵਜੋਤ ਕੌਰ ਸਿੱਧੂ ਅਤੇ ਪਿਤਾ ਨਵਜੋਤ ਸਿੰਘ ਸਿੱਧੂ ਵੱਲੋਂ ਸਿਰਫ ਉਦਘਾਟਨ ਕਰਨ ਲਈ ਆਏ ਨੇ। ਉੱਥੇ ਹੀ ਉਹਨਾਂ ਵੱਲੋਂ ਕਿਸੇ ਵੀ ਰਾਜਨੀਤਿਕ ਸਵਾਲ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਗਿਆ। ਰਾਬੀਆ ਨੇ ਕਿਹਾ ਕਿ ਮੇਰੇ ਪਿਤਾ ਨਵਜੋਤ ਸਿੰਘ ਸਿੱਧੂ ਪੰਜਾਬ ਵਾਸਤੇ ਬਹੁਤ ਵੱਡੀ ਲੜਾਈ ਲੜ ਰਹੇ ਨੇ ਅਤੇ ਲੜਦੇ ਰਹਿਣਗੇ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਨੂੰ ਉਹ ਲੀਡਰ ਚਾਹੀਦਾ ਹੈ ਜਿਹੜਾ ਤੁਹਾਡੇ ਵਾਸਤੇ ਭਾਵੁਕ ਨਾ ਹੋਵੇ ਜਾਂ ਫਿਰ ਨਵਜੋਤ ਸਿੰਘ ਸਿੱਧੂ ਵਰਗਾ ਜੋ ਪੰਜਾਬ ਦੇ ਲੋਕਾਂ ਵਾਸਤੇ ਭਾਵੁਕ ਹੋ ਜਾਂਦੇ ਨੇ। ਰਾਬੀਆ ਨੇ ਕਿਹਾ ਨਵਜੋਤ ਸਿੰਘ ਸਿੱਧੂ ਨੂੰ ਲੋਕਾਂ ਦਾ ਦਰਦ ਮਹਿਸੂਸ ਹੁੰਦਾ ਹੈ ਤੇ ਕਿਉਂ ਨਾ ਹੋਵੇ ਤੁਸੀਂ ਦੱਸੋ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਨਾਲ ਲਗਾਵ ਹੈ ਜੋ ਹਮੇਸ਼ਾ ਰਹੇਗਾ। जी एक्चुअली मैं ये कहना चाहूँगी कि 33 ਲੱਖ ਦਾ ਇਹ ਉਦਘਾਟਨ ਹੈ ਫॉर ਪਾਰਕਸ। ਸਾਡੇ ਬੁੱਢੇ ਬਜ਼ੁਰਗ ਖੁਸ਼ ਰਹਿਣ ਤੇ ਬੱਚੇ ਖੇਲਣ, ਹੈ ਨਾ, ਇਹ ਸਾਡੇ ਲਈ ਬਹੁਤ ਇੰਪੋਰਟੈਂਟ ਚੀਜ਼ ਹੋਣੀ ਚਾਹੀਦੀ ਹੈ। ਤੇ ਇਹ ਬਸ ਸ਼ੁਰੂਆਤ ਹੈ, ਇਨੋਗ੍ਰੇਸ਼ਨ ਹੈ। ਉਹ 33 ਲੱਖ ਦੀ ਡਿਵੈਲਪਮੈਂਟ ਦੀ ਜੋ ਰੁਕ ਗਈ ਸੀ ਉਹਦਾ ਸਟਾਰਟ ਹੈ ਹੁਣ। ਤੇ ਸਾਰੇ ਪਾਰਕਸ ਹੁਣ ਇੱਥੋਂ ਬੰਦ ਰਹਿਣਗੇ ਬੀ ਬਲਾਕ ਤੇ ਤੇ ਐਵਰੀਥਿੰਗ ਵਿਲ ਬੀ ਡਨ। ਰਾਬੀਆ ਜੀ 2 ਵਾਰ ਪਹਿਲੇ ਵੀ ਇਸ ਪਾਰਕ ਦਾ ਉਦਘਾਟਨ ਕਰ ਦਿੱਤਾ ਗਿਆ ਸੀ ਦਿਨੇਸ਼ ਬਸੀ ਵੱਲੋਂ, ਜਿਹੜੇ ਇੰਪਰੂਵਮੈਂਟ ਹਾਂਜੀ ਡਿਵੈਲਪਮੈਂਟ ਰੁਕ ਗਈ ਸੀ। ਆਲ ਆਈ ਵਾਂਟ ਟੂ ਸੇ ਇਜ਼ ਕਿ ਹੁਣ ਨਹੀਂ ਰੁਕੇਗੀ, ਹੁਣ ਬਸ ਕੰਮ ਹੁੰਦਾ ਜਾਏਗਾ। ਇਮੀਡੀਏਟਲੀ ਕੰਮ ਸ਼ੁਰੂਆਤ ਹੋ ਜਾਏਗਾ। ਹਾਂਜੀ ਰਾਬੀਆ ਜੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਦੂਸਰੀ ਵਾਰ ਤੁਸੀਂ ਉਦਘਾਟਨ ਕਰਨ ਵਾਸਤੇ ਪਹੁੰਚੇ ਜੇ, ਪਹਿਲੇ ਵੇਰਕੇ ਵਿੱਚ ਦਾ ਉਦਘਾਟਨ, ਤਾਂ ਸਿਆਸਤ ਵਿੱਚ ਕਦਮ ਰੱਖਣ ਦੀ ਤਿਆਰੀ ਦੀ ਨਹੀਂ ਕਿਤੇ? ਬਿਲਕੁਲ ਵੀ ਨਹੀਂ ਜੀ, ਤੁਸੀਂ ਐਂ ਕਿਉਂ ਬੋਲਦੇ ਹੋ? ਬਿਲਕੁਲ ਵੀ ਨਹੀਂ। ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਹੈ ਜਿਹੜਾ ਕਿ ਦੁਨੀਆ ਵਿੱਚ ਵਿਚਰਦੇ ਬਸ ਉਹਨਾਂ ਦਾ ਹੀ ਚਿਹਰਾ ਹੈ। ਮੈਂ ਉਹਨਾਂ ਦੀ ਬੇਟੀਆਂ ਜੀ ਤੇ ਉਹਨਾਂ ਵੱਲੋਂ ਆਈਆਂ, ਮਮਾ ਵੱਲੋਂ ਆਈਆਂ, ਪਾਪਾ ਵੱਲੋਂ ਆਈਆਂ। ਬਸ ਵੈਸੇ ਸਿਆਸਤ ਬਾਰੇ ਸੋਚਦੇ ਕਿ ਤੁਸੀਂ ਬੁਰਾ ਕੀ ਸੋਚਦੇ ਜੀ? ਸਿਆਸਤ 'ਚ ਕੁਝ ਬੁਰਾ ਨਹੀਂ ਹੈ। ਤੁਸੀਂ ਐਂ ਕਿਉਂ ਬੋਲ ਰਹੇ ਹੋ? ਤੁਸੀਂ ਕਿਉਂ ਬੋਲ ਰਹੇ ਹੋ? ਮਾਈਕ ਫੜਾ ਕੇ ਤੁਹਾਨੂੰ ਪੁੱਛੋ, ਤੁਸੀਂ ਕੀ ਬੋਲ ਰਹੇ ਹੋ? ਨਹੀਂ ਵੈਸੇ ਸਿਆਸਤ ਵਿੱਚ ਤੁਹਾਨੂੰ ਲੱਗਦਾ ਸਿਆਸਤ 'ਚ ਕੁਝ ਬੁਰਾ ਹੈ? ਤੁਸੀਂ ਕੀ ਸੋਚਦੇ ਸਿਆਸਤ ਬਾਰੇ? ਕੀ ਸੋਚਦੇ ਸਿਆਸਤ ਵਿੱਚ ਨਹੀਂ ਆਉਣਾ? ਮੈਂ ਕੀ ਸੋਚਦੀ ਸਿਆਸਤ ਬਾਰੇ? ਜੀ ਹਲੇ ਤਾਂ ਫਿਲਹਾਲ ਮੈਂ ਕੁਝ ਨਹੀਂ ਸੋਚਦੀ, ਤਾਂ ਮੈਂ ਹਲੇ ਕੁਝ ਨਹੀਂ ਬੋਲਣਾ ਚਾਹੁੰਦੀ। ਮੈਨੂੰ ਲੱਗਦਾ ਕਿ ਮੁਸ਼ਕਲਾਂ ਸੁਣੀਆਂ ਜਾਣਗੀਆਂ। ਹਾਂਜੀ ਮੁਸ਼ਕਲਾਂ ਸੁਣੀਆਂ ਜਾਣਗੀਆਂ 100%। ਮੈਂ ਇਹ ਕਹਿਣਾ ਚਾਹੂੰਗੀ ਕਿ ਪਾਪਾ ਬਹੁਤ ਵੱਡੀ ਲੜਾਈ ਲੜ ਰਹੇ ਹਨ ਤੇ ਮੈਨੂੰ ਲੱਗਦਾ ਹੈ ਕਿ ਉਹ ਲੜਦੇ ਰਹਿਣਗੇ। ਕਾਫੀ ਲੋਕ ਨਹੀਂ ਸਮਝਦੇ ਕਿ ਕਿਉਂ ਉਹ ਕਈ ਵਾਰ ਭਾਵੁਕ ਹੋ ਜਾਂਦੇ ਆ, ਲੇਕਿਨ ਤੁਹਾਨੂੰ ਇਹੋ ਜਿਹੇ ਲੀਡਰ ਚਾਹੀਦੇ ਹੈ ਕਿ ਪੰਜਾਬ ਦੇ ਉਹਨਾਂ ਲਈ ਭਾਵੁਕ ਨਾ ਹੋਣ। ਉਹ ਭਾਵੁਕ ਹੁੰਦੇ ਹੈ ਕਿਉਂਕਿ ਉਹਨਾਂ ਨੂੰ ਦਰਦ ਮਹਿਸੂਸ ਹੁੰਦਾ ਹੈ ਤੇ ਉਹ ਕਿਉਂ ਨਾ ਹੋਏ? ਤੁਸੀਂ ਦੱਸੋ। ਲੱਗਦਾ ਜੀ ਪੰਜਾਬ ਦੇ ਨਾਲ ਆਖਿਰ ਲਗਾਵ ਸਵਾਲ ਜ਼ਿਆਦਾ ਕਿਉਂ? ਬਹੁਤ ਲਗਾਵ ਹੈ, ਬਹੁਤ ਜ਼ਿਆਦਾ ਲਗਾਵ ਹੈ। ਉਹ ਲੋਕ ਕੌਣ ਨੇ ਜਿਹੜੇ ਸਵਾਲ ਚੁੱਕਦੇ ਨੇ? ਕਿਉਂ ਅੱਗੇ ਆਉਣ ਦੀ ਜਿਹੜੇ ਨਵਜੋਤ ਸਿੰਘ ਸਿੱਧੂ ਅੱਗੇ ਤੁਸੀਂ ਜਰਨਲਿਸਟ ਹੋ, ਤੁਹਾਨੂੰ ਨਹੀਂ ਪਤਾ? ਕਿਹੜੇ ਐਸਾ ਕਿਹੜੀ ਹੈ ਵਿਰੋਧੀ ਪਾਰਟੀ ਕਹਿ ਸਕਦੇ ਕਿ ਵਿਰੋਧੀ ਪਾਰਟੀ ਕੰਮ ਕਰਨ ਤੋਂ ਰੁਕ ਯਾਰ? ਬਸ ਜੀ ਹੋਰ ਕੁਝ ਨਹੀਂ ਬੋਲਣਾ। ਨਹੀਂ ਵੈਸੇ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਅਸੀਂ, ਮੈਂ ਇੱਕ ਸਵਾਲ ਮੇਰਾ ਕਿ ਇੱਕ ਐਲਾਨ ਕੀਤਾ ਗਿਆ ਵਾ ਕੇਂਦਰ ਸਰਕਾਰ ਵੱਲੋਂ ਕਿ 50 ਕਿਲੋਮੀਟਰ ਦੇ ਏਰੀਆ ਤੱਕ BSF ਜਿਹੜੀ ਵਾ ਲਗਾਤਾਰ ਜਾਂਚ ਕਰੇਗੀ, ਦੇਖੇਗੀ, ਤਾਂ ਲੱਗਦਾ ਨਹੀਂ ਕਿ ਕਿਤੇ ਨਾ ਜੀ ਕਿਤੇ ਜੰਮੂ ਕਸ਼ਮੀਰ ਬਣਾਉਣ ਦੀ ਤਿਆਰੀ ਕੀਤੀ ਜਾਵੇ? ਇਹ ਕੁਐਸਚਨਸ ਮੇਰੇ ਤੋਂ ਨਹੀਂ ਪੁੱਛੋ ਤਾਂ ਬੈਟਰ ਹੈ ਕਿਉਂਕਿ ਮੈਂ ਸਿਆਸਤ ਵੱਲੋਂ ਨਹੀਂ, ਇਹ ਸਿਆਸਤ ਨਹੀਂ, ਸਿਆਸਤ ਤੋਂ ਹਟ ਕੇ ਆਮ ਮੈਂ ਜਨਤਾ ਚਲੋ ਮੈਂ ਜਨਰਲੀ ਮੈਂ ਕੁਝ ਨਹੀਂ ਬੋਲਣਾ ਚਾਹੂੰਗੀ ਜੀ। ਸਤਿ ਸ਼੍ਰੀ ਅਕਾਲ ਜੀ, ਨੋ ਕਮੈਂਟਸ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।